अस्सलाम वालेकुम लो जी यारो बेलियो मित्रों ते सज्जनों तुसीं देख रहे हो अहमद पंजाबी तुहाडे सारिਆਂ ਦਾ ਲਾਈਕ ਕਰਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਅੱਜ ਜ਼ਰਾ ਵੱਖਰੀ ਗੱਲ ਕਰਨ ਲੱਗਾ ਵਾਂ ਕਿਉਂਕਿ ਮੈਨੂੰ ਜਿਹੜੀ ਹੋਪ ਮਿਲੀ ਹੈ ਨਾ ਔਰ ਮੈਨੂੰ ਜਿਹੜੀ ਹੋਪ ਨਜ਼ਰ ਆਈ ਹੈ ਉਹ ਮੈਂ ਅੱਜ ਤੁਹਾਨੂੰ ਵੀ ਦੇਣਾ ਚਾਹੁੰਦਾ ਵਾਂ ਕਿ ਮੈਂ ਵੀ ਇਹੀ ਸੋਚਦਾ ਸਾਂ ਕਿ ਬਸ ਇਹ ਤਹਿਰੀਕ ਜਿਹੜੀ ਹੈ ਇਹ ਹੁਣ ਠੰਡੀ ਹੁੰਦੀ ਜਾਂਦੀ ਹੈ और इमरान अहमद खान न्याजी इस कौम ਲਈ कुर्बानी दे रहा है। यह कौम ਜਿਹੜੀ है ना यह रल के इकट्ठी होकर बाहर नहीं निकल रही। शायद यह कभी भी ना निकले। शायद इस कौम ਨੂੰ कभी भी एहसास ना होवे कि एक इन्ना बेहतरीन लीडर ਜਿਹੜਾ कि कायद आज़म तो बाद वो दूसरा लीडर है ਜਿਹੜਾ इस कौम ਨੂੰ मिलिया है ਤੇ कौम ਉਹਦੀ कदर ना करे। लेकिन ਅੱਜ जो मैं देखिया ना यकीन करो ਉਹਨੇ ਮੇਰਾ 2 ਸਿਰ ਖੂਨ ਵੀ ਵਧਾ ਦਿੱਤਾ ਹੈ ਅਤੇ ਮੈਨੂੰ ਉਹ ਜਜ਼ਬਾ ਉਹ ਉਮੀਦ ਉਹ ਹੋਪ ਵੀ ਦੇ ਦਿੱਤੀ ਹੈ ਕਿ ਨਹੀਂ ਇਹ ਕੌਮ ਜਿਹੜੀ ਹੈ ਨਾ ਉਹ ਹਾਰ ਮੰਨਣ ਵਾਲੀ ਨਹੀਂ ਗਈ। ਔਰ ਨਾਲ ਹੀ ਉਹ ਸਾਰੀਆਂ ਚੀਜ਼ਾਂ ਵੀ ਮੈਨੂੰ ਯਾਦ ਆ ਗਈਆਂ ਕਿ ਦੇਖੋ ਇਸ ਕੌਮ ਦਾ ਪਾਲਾ ਕਦੀ ਵੀ ਇਸ ਤਰ੍ਹਾਂ ਦੀ ਰਜੀਮ ਦੇ ਨਾਲ ਨਹੀਂ ਪਿਆ ਜਿਹੜੀ ਕਿ ਸਿਰ ਤੋਂ ਪੈਰ ਜ਼ਾਲਿਮ ਹੋਏ ਔਰ ਜ਼ੁਲਮ ਦੀ ਇੰਤਹਾ ਕਰ ਦਿੱਤੀ ਹੋਏ ਉਹਨੇ। ਔਰ ਇਹ ਕੌਮ ਜਿਹੜੀ ਹੈ ਜਿਹੜੀ ਕਿ ਕਦੀ ਖੜੀ ਹੋਈ ਨਹੀਂ 75 ਸਾਲਾਂ ਦੇ ਵਿੱਚ ਕਿਦੋਂ ਇਸ ਕੌਮ ਨੇ ਰਜਿਸਟ ਕੀਤਾ ਕਦੀ ਔਰ ਕੀਤਾ ਵੀ ਕਿਹਨੂੰ ਰਜਿਸਟ ਸਾਹਮਣੇ ਵੀ ਕੌਣ ਹੈ ਜਿਨ੍ਹਾਂ ਕੋਲ ਬੰਦੂਕਾਂ ਨੇ। ਇਹ ਪਾਕਿਸਤਾਨ ਦੀ ਤਗੜੀ ਫੌਜ ਪਾਕਿਸਤਾਨ ਦੀ ਇਸਟੈਬਲਿਸ਼ਮੈਂਟ ਪਾਕਿਸਤਾਨ ਦਾ ਆਰਮੀ ਚੀਫ ਜਿਹਨੂੰ ਫੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਔਰ ਇਸ ਤੋਂ ਪਹਿਲੇ ਜਨਰਲ ਬਾਜਵਾ ਦੇ ਦੌਰ ਤੋਂ ਇਹ ਕੰਮ ਸ਼ੁਰੂ ਹੋਇਆ ਸੀ ਜਦੋਂ ਰੈਜ਼ਿਸਟੈਂਸ ਇਸ ਕੌਮ ਨੇ ਦਿਖਾਉਣੀ ਸ਼ੁਰੂ ਕੀਤੀ। ਔਰ ਉਹ ਪਹਿਲੀ ਵਾਰੀ ਦਿਖਾਈ ਰੈਜ਼ਿਸਟੈਂਸ ਪਹਿਲੇ ਕਦੀ ਐਸੀ ਤਾਰੀਖ ਦੇ ਵਿੱਚ ਹੁੰਦੀ ਨਹੀਂ। ਐਸੇ ਕਰਕੇ ਉਹ ਸਾਡੇ ਜਿਹੜੇ ਜਰਨੈਲ ਨੇ ਉਹ ਵੀ ਘਬਰਾ ਉੱਠੇ ਨੇ ਕਿ ਅੱਜ ਤੱਕ ਇਹੋ ਜਿਹੀ ਕਦੀ ਵੀ ਕੋਈ ਮਸਲਾ ਸਾਡੇ ਨਾਲ ਦਰਪੇਸ਼ ਨਹੀਂ ਹੋਇਆ ਕਿ ਸਾਡੀ ਕੌਮ ਸਾਡੇ ਹੀ ਖਿਲਾਫ ਉੱਠ ਕੇ ਖੜੀ ਹੋ ਗਈ ਹੋਏ। ਇਹ ਇਮਰਾਨ ਖਾਨ 'ਤੇ ਗੁੱਸਾ ਵੀ ਇਹੀ ਹੈ ਉਹਨਾਂ ਨੂੰ ਕਿ ਉਹ ਇਹਦੇ ਵਾਸਤੇ ਇਮਰਾਨ ਅਹਿਮਦ ਖਾਨ ਨਿਆਜ਼ੀ ਵਾਸਤੇ ਕੌਮ ਸਾਡੇ ਖਿਲਾਫ ਉੱਠ ਕੇ ਖੜੀ ਹੋ ਗਈ। ਅਸੀਂ ਮਲਕੋ ਮੁਖਤਾਰ ਸਾਨੂੰ ਕਦੀ ਕੋਈ ਚੈਲੰਜ ਦਰਪੇਸ਼ ਨਹੀਂ ਆਇਆ। ਅਸੀਂ ਜਿੱਧਰ ਨੂੰ ਇਹ ਕੌਮ ਨੂੰ ਰਾਹ ਦਿਖਾਈਦਾ ਸੀ ਇਹ ਕੌਮ ਉੱਧਰ ਪੈ ਜਾਂਦੀ ਸੀ। ਜਿਹਨੂੰ ਕਹੀਦਾ ਸੀ ਜ਼ਿੰਦਾਬਾਦ ਕੌਮ ਕਹਿੰਦੀ ਸੀ ਜ਼ਿੰਦਾਬਾਦ, ਜਿਹਨੂੰ ਕਹੀਦਾ ਸੀ ਮੁਰਦਾਬਾਦ ਕੌਮ ਕਹਿੰਦੀ ਸੀ ਮੁਰਦਾਬਾਦ। ਹੁਣ ਅਸੀਂ ਕਹਿ ਰਹੇ ਹਾਂ ਕਿ ਨਹੀਂ ਇਮਰਾਨ ਅਹਿਮਦ ਖਾਨ ਨਿਆਜ਼ੀ ਵਾਲੇ ਪਾਸੇ ਨਹੀਂ ਜਾਣਾ ਤੁਸੀਂ ਫਿਰ ਪਰਲੇ ਪਾਸੇ ਜਾਓ। ਲੇਕਿਨ ਕੌਮ ਇਨਕਾਰੀ ਹੈ ਔਰ ਐਸਾ ਇਨਕਾਰ ਕਦੀ ਤਾਰੀਖ 'ਚ ਨਹੀਂ ਹੋਇਆ ਇਹਨਾਂ ਨੂੰ ਜਿਹੜਾ ਇਸ ਕੌਮ ਨੇ ਕੀਤਾ। ਔਰ ਇਹ ਕੌਮ ਖੜੀ ਹੋਈ ਔਰ ਉਹ ਘਬਰਾ ਗਏ ਔਰ ਇਹ ਘਬਰਾ ਕੇ ਹੁਣ ਇਮਰਾਨ ਅਹਿਮਦ ਖਾਨ ਨਿਆਜ਼ੀ 'ਤੇ ਗੁੱਸਾ ਲਾ ਰਹੇ ਨੇ ਸਾਰਾ ਕਿ ਇਹਦਾ ਕਸੂਰ ਹੈ। ਔਰ ਇਹਨਾਂ ਦੇ ਜਿੰਨੇ ਚੇਲੇ ਚਾਂਟੇ ਜਿੰਨੇ ਵੀ ਬੇਗੈਰਤ ਛੋਟੇ ਬਦਮਾਸ਼ ਨੇ ਇਹਨਾਂ ਦੇ ਕੰਪਨੀ ਦੇ ਉਹਨਾਂ ਨੂੰ ਦੇਖੋ ਉਹ ਕੀ ਗੱਲ ਕਰ ਰਹੇ ਨੇ। ਸਭ ਤੋਂ ਵੱਡਾ ਹੈ ਟਾਊਟ ਜਿਹੜਾ ਇਹ ਕੀ ਗੱਲ ਕਰ ਰਿਹਾ ਇਕਰਾਰ ਕਿ ਇਮਰਾਨ ਖਾਨ ਨੇ ਜਿਹੜਾ ਨਾ ਉਹ ਨਫ਼ਰਤ ਪਾ ਦਿੱਤੀ ਹੈ ਕੌਮ ਦੇ ਦਿਲ ਦੇ ਵਿੱਚ। ਇਹ ਕੀ ਤੁਹਾਨੂੰ ਨਜ਼ਰ ਆ ਰਿਹਾ ਇਹ ਉਹੀ ਹੈ ਇਹ ਕੰਪਨੀ ਬੋਲ ਰਹੀ ਹੈ ਇਹ ਉਹ ਵੱਡੇ ਜਰਨੈਲ ਬੋਲ ਰਹੇ ਐਸਟੈਬਲਿਸ਼ਮੈਂਟ ਬੋਲ ਰਹੀ ਹੈ ਤੁਹਾਡੀ ਫੌਜ ਬੋਲ ਰਹੀ ਹੈ ਕਿ ਅੱਜ ਤੱਕ ਇਹੋ ਜਿਹਾ ਕੋਈ ਕੰਮ ਹੋਇਆ ਹੀ ਨਹੀਂ। ਇਹ ਸਾਰਾ ਗੁੱਸਾ ਇਮਰਾਨ ਖਾਨ 'ਤੇ ਹਾਲਾਂਕਿ ਇਮਰਾਨ ਖਾਨ ਨੇ ਤਾਂ ਸਿਰਫ ਰਾਹ ਦਿਖਾਈ ਹੈ ਉਹਨੇ ਤਾਂ ਹੱਕ ਸੱਚ ਦਾ ਰਸਤਾ ਦਿਖਾਇਆ। ਉਹ ਬਈ ਖੜੀ ਤਾਂ ਕੌਮ ਹੈ ਕੌਮ 'ਤੇ ਇਹਨਾਂ ਦਾ ਵਸ ਨਹੀਂ ਚੱਲਦਾ। ਹੁਣ ਇਹ ਕਹਿੰਦੇ ਨੇ ਕਿਸੇ ਤਰੀਕੇ ਨਾਲ ਕੌਮ ਨੂੰ ਵੱਖ ਕਰ ਦਿੱਤਾ ਜਾਏ ਇਮਰਾਨ ਅਹਿਮਦ ਖਾਨ ਨਿਆਜ਼ੀ ਤੋਂ। ਓਏ ਹੁਣ ਤੁਸੀਂ ਵੱਖ ਕਰ ਵੀ ਦਿਓ ਅਤੇ ਕੌਮ ਨੂੰ ਇੰਨਾ ਸ਼ਊਰ ਆ ਗਿਆ ਔਰ ਤੁਹਾਡੇ ਖਿਲਾਫ ਜਿਹੜੀ ਮੁਜ਼ਾਹਮਤ ਇਸ ਕੌਮ ਨੇ ਖਲੋ ਕੇ ਕੀਤੀ ਹੈ ਔਰ ਪਿਛਲੇ 4 ਸਾਲਾਂ ਤੋਂ ਮੁਸਲਸਲ ਕਰਦੀ ਆ ਰਹੀ। ਜਦੋਂ ਦਾ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਡਾਇਰੀ ਫੜ ਕੇ ਵਜ਼ੀਰ ਆਜ਼ਮ ਹਾਊਸ ਤੋਂ ਨਿਕਲਿਆ ਸੀ ਨਾ ਉਸ ਦਿਨ ਤੋਂ ਲੈ ਕੇ ਅਤੇ ਅੱਜ ਦਿਨ ਤੱਕ ਯਕੀਨ ਕਰੋ ਕਿਸੇ ਨੂੰ ਵੀ ਯਕੀਨ ਨਹੀਂ ਸੀ ਕਿ ਕੌਮ ਇੰਨੀ ਦੇਰ ਸਰਵਾਈਵ ਕਰ ਜਾਏਗੀ ਇੰਨੀ ਦੇਰ ਰਜਿਸਟ ਕਰ ਜਾਏਗੀ ਸ਼ੋਅ ਕਰ ਜਾਏ। ਲੇਕਿਨ ਕੌਮ ਖੜੀ ਰਹੀ ਹੈ। ਉਹ ਹੋਰ ਗੱਲ ਹੈ ਕਿ ਬਈ ਆ ਪੂਰੀ ਦੀ ਪੂਰੀ ਕੌਮ ਇੱਕ ਵਾਰੀ ਬਾਹਰ ਨਹੀਂ ਆਉਂਦੀ। ਉਹ ਬਈ 76-78 ਸਾਲਾਂ 'ਚ ਪਹਿਲੀ ਵਾਰੀ ਇੰਨੀ ਰੈਜ਼ਿਸਟੈਂਸ ਸ਼ੋਅ ਕੀਤੀ ਹੈ। ਇਹ ਸ਼ੁਰੂ ਇਸ ਤਰ੍ਹਾਂ ਹੀ ਹੁੰਦੀ ਹੈ ਜਿਸ ਤਰ੍ਹਾਂ ਇਹ ਕੌਮ ਨੇ ਸ਼ੁਰੂ ਕੀਤੀ ਹੈ। ਔਰ ਮੇਰਾ ਅੱਜ ਦਿਲ ਕਰ ਰਿਹਾ ਕਿ ਮੈਂ ਦਿਲੋਂ ਤੁਹਾਨੂੰ ਸਾਰਿਆਂ ਨੂੰ ਸਲਾਮ ਪੇਸ਼ ਕਰਾਂ ਕਿ ਤੁਸੀਂ ਖੜੇ ਹੋ ਆਪਣੇ ਲੀਡਰ ਨਾਲ ਖੜੇ ਹੋ ਹਕੀਕੀ ਆਜ਼ਾਦੀ ਨਾਲ ਖੜੇ ਹੋ ਔਰ ਤੁਸੀਂ ਆਪਣੇ ਮੁਲਕ ਨੂੰ ਬਰਬਾਦ ਕਰਨ ਵਾਲੇ ਜਿਹੜੇ ਨੇ ਉਹਨਾਂ ਦੇ ਖਿਲਾਫ ਖੜੇ ਹੋ ਔਰ ਅਲਮੇ ਜਿਹੜਾ ਨਾ ਬਗਾਵਤ ਤੋਂ ਬੁਲੰਦ ਕੜੀ ਖੜੇ ਹੋ ਤੁਸੀਂ ਕਿ ਬਈ ਅਸੀਂ ਨਹੀਂ ਜਾਣਾ ਤੁਹਾਡੇ ਪਿੱਛੇ। ਔਰ ਅੱਜ ਵੀ ਮੁਰਸ਼ਦ ਦੇ ਨਾਲ ਖੜੇ ਹੋ
ਔਰ ਅੱਜ ਮੈਂ ਤੁਹਾਨੂੰ ਦੱਸਣਾ ਕੀ ਹੈ, ਮੈਂ ਤੁਹਾਨੂੰ ਦੱਸਣ ਸਿਰਫ ਇਹ ਜਾ ਰਿਹਾ ਵਾਂ ਕਿ ਅੱਜ ਮੈਂ ਇੱਕ ਵੀਡੀਓ ਦੇਖੀ ਹੈ ਲਈ, ਔਰ ਇਹ ਕੈਦੀ ਜਿਹੜੇ ਨੇ ਇਹ ਨੌਜਵਾਨ ਨੇ, ਯਕੀਨ ਕਰੋ ਇਹ ਨੌਜਵਾਨ ਇੱਕ ਕੌਮ ਦਾ ਮੁਸਤਕਬਲ ਹੁੰਦੇ ਨੇ। ਇਹ ਉਹ ਨੌਜਵਾਨ ਨੇ ਜਿਹੜਾ ਪਾਕਿਸਤਾਨ ਦਾ ਮੁਸਤਕਬਲ ਨੇ, ਜਿਨ੍ਹਾਂ ਨੂੰ ਝੂਠੇ ਕੇਸਾਂ ਦੇ ਵਿੱਚ ਅੰਦਰ ਕੀਤਾ, ਹਥਕੜੀਆਂ ਲਾ ਕੇ ਜਾਲੀ ਝੂਠੇ ਮੁਕੱਦਮਿਆਂ 'ਚ ਜੇਲ੍ਹਾਂ 'ਚ ਰੱਖਿਆ ਹੋਏ। ਔਰ ਇਹਨਾਂ ਦੇ ਚਿਹਰੇ ਦੇਖੋ ਤੁਸੀਂ, ਤੁਹਾਨੂੰ ਕਿਤੇ ਨਜ਼ਰ ਆਉਂਦਾ ਇਹਨਾਂ ਦੇ ਚਿਹਰੇ ਤੇ ਜ਼ਰਾ ਜਿਹਾ ਵੀ ਖੌਫ, ਕੋਈ ਪਰੇਸ਼ਾਨੀ ਤਾਂ ਨਜ਼ਰ ਆ ਰਹੀ ਹੈ? ਬਿਲਕੁਲ ਨਹੀਂ ਆ ਰਹੀ। ਉਹ ਯਾਰ ਇਹਨਾਂ ਦੇ ਚਿਹਰੇ ਦੇਖੋ, ਇਹਨਾਂ ਨੇ ਮੇਰਾ ਖੂਨ ਵਧਾ ਦਿੱਤਾ, ਇਹਨਾਂ ਨੇ ਮੈਨੂੰ ਹੋਪ ਦੇ ਦਿੱਤੀ ਹੈ। ਔਰ ਇਹ ਸਿਰਫ ਚੰਦ ਨੇ ਸਾਹਮਣੇ, ਬੇਸ਼ੁਮਾਰ ਕੈਦੀ ਐਸੇ ਨੇ ਜਿਹੜੇ ਬੇਗੁਨਾਹ ਤੌਰ ਤੇ ਅੰਦਰ ਨੇ, ਉਹ ਵੀ ਬਿਲਕੁਲ ਇਸ ਤਰ੍ਹਾਂ ਹੀ ਉਹ ਖੜੇ ਨੇ, ਹੱਕ ਔਰ ਸੱਚ ਨਾਲ ਡਟ ਕੇ ਖੜੇ ਆ, ਆ ਜ਼ੁਲਮ ਆ ਜਬਰ ਦੇ ਸਾਹਮਣੇ ਡਟ ਕੇ ਖੜੇ ਆ। ਔਰ ਜਿਸ ਕੌਮ ਦੇ ਨੌਜਵਾਨ ਇਸ ਤਰ੍ਹਾਂ ਦਲੇਰੀ ਨਾਲ ਡਟ ਕੇ ਖੜੇ ਹੋ ਜਾਣਾ, ਯਕੀਨ ਕਰੋ ਉਹਨੂੰ ਉੱਥੇ ਇਨਕਲਾਬ ਨੂੰ ਕੋਈ ਨਹੀਂ ਰੋਕ ਸਕਦਾ। ਮੈਂ ਇਹਨਾਂ ਦੇ ਚਿਹਰਿਆਂ ਤੇ ਇਨਕਲਾਬ ਦੇਖ ਰਿਹਾ ਹਾਂ ਔਰ ਮੇਰਾ ਦਿਲ ਬਾਗ ਹੋ ਰਿਹਾ, ਔਰ ਮੇਰਾ ਦਿਲ ਕਰਦਾ ਮੈਂ ਸਲਾਮ ਪੇਸ਼ ਕਰਾਂ ਇਹਨਾਂ ਨੂੰ ਵੀ ਔਰ ਤੁਹਾਨੂੰ ਸਾਰਿਆਂ ਨੂੰ ਵੀ ਕਿ ਜੱਦੋ ਜਹਿਦ ਤੁਸੀਂ ਐਸੀ ਰੈਜ਼ਿਸਟੈਂਸ ਦਿਖਾਈ ਹੈ ਕਿ ਕੰਪਨੀ ਅੱਜ ਜਿਹੜੀ ਨਾ ਉਹ ਭੱਜਦੀ ਫਿਰਦੀ ਹੈ। ਉਹ ਜਰਨੈਲਾਂ ਨੂੰ ਭੜਥੂ ਪਿਆ ਕਿ ਵੀ ਇਹ ਕੌਮ ਹੀ ਕਾਬੂ ਨਹੀਂ ਆ ਰਹੀ ਸਾਡੇ ਕੋਲ, ਤੁਸੀਂ ਨਿਕਲ ਗਏ ਉਹਨਾਂ ਦੇ ਹੱਥਾਂ 'ਚੋਂ। ਔਰ ਇਹ ਜਿਹੜੇ ਚਿਹਰੇ ਮੈਨੂੰ ਨਜ਼ਰ ਆ ਰਹੇ ਨੇ, ਯਕੀਨ ਕਰੋ ਇਹ ਇੱਕ ਨਵੀਂ ਸੁਬਹ ਔਰ ਇੱਕ ਰੋਸ਼ਨ ਸੁਬਹ ਜਿਹੜੀ ਹੈ ਨਾ ਉਹ ਮੈਨੂੰ ਨਜ਼ਰ ਆ ਰਹੀ ਹੈ ਇਹਨਾਂ ਦੇ ਚਿਹਰਿਆਂ ਤੇ। ਇਹਨਾਂ ਨੂੰ ਕੋਈ ਨਹੀਂ ਰੋਕ ਸਕਦਾ, ਇਹ ਇਨਕਲਾਬ ਨੂੰ ਹੁਣ ਕੋਈ ਨਹੀਂ ਰੋਕ ਸਕਦਾ, ਇਹ ਆਵੇਗਾ ਹੀ ਆਵੇਗਾ। ਹੁਣ ਇਹ ਜੋ ਮਰਜ਼ੀ ਕਰ ਲੈਣ, ਕਿਉਂਕਿ ਜਿਸ ਤਰ੍ਹਾਂ ਇਹ ਕੌਮ ਖੜੀ ਹੈ ਨਾ, ਇਹਨੇ ਹੁਣ ਖੜੀ ਰਹਿਣਾ ਜਦ ਤੱਕ ਕਿ ਹਕੀਕੀ ਆਜ਼ਾਦੀ ਨਾ ਲੈ ਲਵੇ। ਯਾਰ ਇਸ ਕੌਮ ਦੀਆਂ ਕੁਰਬਾਨੀਆਂ ਵੱਲ ਵੀ ਦੇਖੋ ਜ਼ਰਾ। ਉਹ ਕੋਈ ਸੋਚ ਸਕਦਾ ਹੈ ਕਿ ਉਹ ਕੌਮ ਜਿਹੜੀ ਕਦੀ ਖੜੀ ਨਹੀਂ ਹੋਈ ਉਹ ਇਤਨੀਆਂ ਕੁਰਬਾਨੀਆਂ ਦੇ ਦੇਗੀ? ਓਏ ਇਸ ਕੌਮ ਨੇ ਤੇ ਤਾਰੀਖ ਰਕਮ ਕਰ ਦਿੱਤੀ ਹੈ, ਯਕੀਨ ਕਰੋ। ਓਏ ਆਂਸੂ ਗੈਸ, ਓਏ ਜੇਲਾਂ, ਓਏ ਤਸ਼ੱਦਦ, ਇਹ ਤੇ ਇੱਕ ਸਾਈਡ ਤੇ ਓਏ ਸਿਰਾਂ 'ਚ ਗੋਲੀਆਂ ਖਾ ਗਏ ਨੇ ਜਵਾਨ। ਉਹ ਸਿਰਾਂ 'ਚ ਸੀਨਿਆਂ 'ਚ ਗੋਲੀਆਂ ਖਾਧੀਆਂ, ਉਹਨਾਂ ਨੇ ਆਪਣੀਆਂ ਜਾਨਾਂ ਦੇ ਨਜ਼ਰਾਨੇ ਦਿੱਤੇ ਨੇ। ਔਰ ਤੁਸੀਂ ਸਮਝਦੇ ਹੋ ਕਿ ਅੱਲਾ ਰੱਬੁਲ ਇੱਜ਼ਤ ਇਹਨਾਂ ਦੀ ਕੁਰਬਾਨੀ ਰਾਇਗਾ ਕਰ ਦੇਗਾ? ਕਦੀ ਨਹੀਂ ਹੋ ਸਕਦਾ, ਇਹ ਹੋ ਹੀ ਨਹੀਂ ਸਕਦਾ। ਅੱਲਾ ਕਦੀ ਵੀ ਕਿਸੇ ਦੀ ਕੁਰਬਾਨੀ ਨੂੰ ਰਾਇਗਾ ਨਹੀਂ ਜਾਣ ਦਿੱਤਾ। ਉਹ ਇਸ ਕੌਮ ਨੂੰ ਸਲਾਮ ਕਰਨ ਨੂੰ ਦਿਲ ਕਰਦਾ, ਯਕੀਨ ਕਰੋ ਕਿ ਇਹਨੇ ਐਸੀ ਰੈਜ਼ਿਸਟੈਂਸ ਦਿਖਾਈ ਹੈ ਕਿ ਹੈਰਾਨ ਪਰੇਸ਼ਾਨ ਨੇ ਸਾਰੇ ਜਰਨੈਲ ਕਿ ਇਹ ਹੋ ਕੀ ਰਿਹਾ ਹੈ। ਔਰ ਸਾਡੀ ਕੌਮ ਦੀਆਂ ਖਵਾਤੀਨ ਨੂੰ ਦੇਖੋ ਯਾਰ, ਉਹ ਅੱਜ ਵੀ ਅਲਮ ਲੈ ਕੇ ਖੜੀਆਂ ਨੇ, ਉਹ ਅੱਜ ਵੀ ਜੇਲ੍ਹਾਂ ਦੇ ਵਿੱਚ ਨੇ, ਲੇਕਿਨ ਉਹ ਚੁੱਕ ਨਹੀਂ ਰਹੀਆਂ। ਉਹ ਅੱਜ ਵੀ ਯਜ਼ੀਦ ਦੇ ਅੱਗੇ ਡਟ ਕੇ ਖੜੀਆਂ ਨੇ, ਫਿਰੌਨ ਦੇ ਅੱਗੇ ਡਟ ਕੇ ਖੜੀਆਂ ਨੇ। ਔਰ ਅੱਜ ਵੀ ਦੇਖੋ 14 ਅਗਸਤ ਵਾਲੇ ਦਿਨ ਤਸਵੀਰਾਂ ਖਾਨ ਦੀਆਂ ਲੈ ਕੇ ਬਾਹਰ ਨਿਕਲ ਰਹੀਆਂ ਬਗੈਰ ਕਿਸੇ ਡਰ ਤੋਂ। ਉਹ ਉਹਨਾਂ ਨੂੰ ਸਜ਼ਾਵਾਂ ਹੋਈਆਂ ਨੇ 5-5 ਸਾਲ 10-10 ਸਾਲ ਦੀਆਂ ਸਜ਼ਾਵਾਂ ਨੇ, ਉਹ ਫਿਰ ਬਾਹਰ ਨਿਕਲ ਰਹੀਆਂ ਲੋਕੇ। ਇਮਰਾਨ ਖਾਨ ਜ਼ਿੰਦਾਬਾਦ। ਔਰ ਐਸੀ ਰੈਜ਼ਿਸਟੈਂਸ ਯਾਰ, ਐਸੀ ਕੁਰਬਾਨੀ ਇਸ ਕੌਮ ਨੇ, ਤੁਸੀਂ ਕਿਵੇਂ ਸੋਚ ਸਕਦੇ ਹੋ ਯਾਰ ਕਿ ਇਹ ਜ਼ਾਇਆ ਹੋ ਜਾਏਗਾ? ਨਹੀਂ ਹੋਏਗਾ ਮੇਰੇ ਸਮੇਤ। ਹਾਂ, ਇਹ ਨਹੀਂ ਜ਼ਾਇਆ ਹੋਣ ਲੱਗਾ। ਓਏ ਇਹ ਉਹ ਸ਼ੁਰੂਆਤ ਹੈ, ਔਰ ਇਹ ਸ਼ੁਰੂਆਤ ਜਿਹੜੀ ਹੈ ਨਾ ਜਿਹਦਾ ਇਖਤਤਾਮ ਹਕੀਕੀ ਆਜ਼ਾਦੀ ਹੈ। ਔਰ ਯਕੀਨ ਕਰੋ ਕਿ ਇਹ ਸਭ ਦੁਆਵਾਂ ਨੇ ਉਹ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਵਾਸਤੇ ਕਿ ਜਿਨਨੇ ਇਹ ਸ਼ਊਰ ਦਿੱਤਾ ਕੌਮ ਨੂੰ। ਔਰ ਐਸੀ ਬਾਸ਼ਊਰ ਕੌਮ ਜਿਹੜੀ ਹੈ ਨਾ ਉਹ ਸ਼ਾਇਦ ਹੀ ਕਿਤੇ ਹੋਰ ਹੋਏ ਕਿ ਉਹ ਅੱਜ ਵੀ ਝੁਕਣ ਤੇ ਤਿਆਰ ਨਹੀਂ ਗਈ, ਅੱਜ ਵੀ ਰਜਿਸਟ ਕਰ ਰਹੀ ਹੈ, ਅੱਜ ਵੀ ਦੱਸ ਰਹੀ ਹੈ ਕਿ ਤੁਸੀਂ ਸਾਡੀਆਂ ਚਾਦਰ ਚਾਰ ਦੀਵਾਰੀ ਪਮਾਲ ਕੀਤੀ, ਔਰਤਾਂ ਦੀ ਇੱਜ਼ਤ ਜਿਹੜੀ ਨਾ ਉਹ ਪਮਾਲ ਕੀਤੀ, ਘਰਾਂ 'ਚ ਤੁਸੀਂ ਵੜ ਗਏ, ਡਾਲੇ ਲੈ ਕੇ ਬੰਦੇ ਤੁਸੀਂ ਚੁੱਕ ਲਏ, ਬੱਚੇ ਸਾਡੇ ਤੁਸੀਂ ਮਾਰੇ, ਗੋਲੀਆਂ ਮਾਰੀਆਂ ਸਿੱਧੀਆਂ, ਲੇਕਿਨ ਅਸੀਂ ਅੱਜ ਵੀ ਖੜੇ ਹਾਂ। कौन बचाएगा पाकिस्तान? कि कमाल रजिस्टेंस इन्होंने शो की है। और यह इंशाअल्लाह यह कुर्बानी जी है ना यह रंग लियाएगी और इनकलाब दरवाजे ते दस्तक दे रहा है। और बड़ी जल्दी वो इनकलाब जरा वे ना असी देखांगे, सारे देखांगे। और इंशाअल्लाह मुर्शद इमरान अहमद खान नियाजी जरा ना वो वापस आके इस गंदे निज़ाम तो हमेशा वास्ते जरा ना वो जान छुड़वाएगा। ਉਹਦੇ जिम्मे बहुत काम ने, बड़े काम करने ने मुर्शद ने, तां ही रब सोने ने उन्हें संभाल के रखिया है।
ਉਹਨੂੰ ਸੇਵ ਕਰਕੇ ਰੱਖਿਆ ਹੈ ਕਿ ਕਿਸੇ ਦੀ ਜ਼ਰੂਰਤ ਨਹੀਂ ਕਿ ਹੱਥ ਲਾ ਸਕੇ, ਕਿਸੇ ਦੀ ਜ਼ਰੂਰਤ ਨਹੀਂ ਕਿ ਉਹਨੂੰ ਨੁਕਸਾਨ ਪਹੁੰਚਾ ਸਕੇ। ਯਕੀਨ ਕਰੋ ਅਗਰ ਉਹਨੂੰ ਨੁਕਸਾਨ ਪਹੁੰਚਾਉਣਾ ਹੁੰਦਾ ਨਾ, ਇਹਨਾਂ ਦਾ ਦਿਲ ਹੈ ਕਿ ਅੱਜ ਹੀ ਖਤਮ ਕਰ ਦਈਏ। ਇਹਨਾਂ ਦਾ ਦਿਲ 4 ਸਾਲ ਪਹਿਲੇ 3 ਸਾਲ ਪਹਿਲੇ ਵੀ ਆਈ ਸੀ। ਇਹ ਬਹੁਤ ਅਰਸਾ ਪਹਿਲੇ ਦਾ ਨੁਕਸਾਨ ਪਹੁੰਚਾ ਚੁੱਕਦੇ, ਇਹ ਖਤਮ ਕਰ ਦਿੰਦੇ ਸਾਰਾ ਕੁਝ। ਲੇਕਿਨ ਇਹ ਰੱਬ ਸੋਹਣੇ ਦੇ ਫੈਸਲੇ ਨੇ, ਜ਼ਿੰਦਗੀ ਮੌਤ ਉਹਦੇ ਇਖਤਿਆਰ ਦੇ ਵਿੱਚ ਹੈ। ਇਹ ਕੁਝ ਵੀ ਨਹੀਂ ਕਰ ਸਕਦੇ। ਇਹ ਸਾਰੇ ਦਗੜ ਦੱਲੇ ਰਲ ਵੀ ਜਾਣ, ਇਹ ਕੁਝ ਵੀ ਨਹੀਂ ਕਰ ਸਕਦੇ। ਇਹ ਹਾਰ ਚੁੱਕੇ ਨੇ ਔਰ ਇਹ ਆਵਾਮ ਜਿੱਤ ਚੁੱਕੀ ਹੈ। ਤੁਸੀਂ ਜਿੱਤ ਗਏ ਹੋ। ਅੱਜ ਮੇਰਾ ਦਿਲ ਕਰ ਰਿਹਾ ਕਿ ਮੈਂ ਕੌਮ ਨੂੰ ਸਲਾਮ ਕਰਾਂ, ਤੁਹਾਨੂੰ ਸਾਰਿਆਂ ਨੂੰ ਸਲਾਮ ਕਰਾਂ। ਔਰ ਯਕੀਨ ਕਰੋ ਇਹ ਹੋਪ ਹੈ, ਬੜੀ ਵੱਡੀ ਹੋਪ ਹੈ। ਇਹ ਨੌਜਵਾਨਾਂ ਦੇ ਚਿਹਰਿਆਂ ਤੇ ਜਿਹੜੀ ਹੋਪ ਮੈਨੂੰ ਨਜ਼ਰ ਆ ਰਹੀ ਹੈ ਔਰ ਤੁਹਾਨੂੰ ਵੀ ਨਜ਼ਰ ਆ ਰਹੀ ਹੋਣੀ ਹੈ। ਔਰ ਇਹ ਹਜ਼ਾਰਾਂ ਨੇ ਇਹੋ ਜਿਹੇ ਜਿਹੜੇ ਅੱਜ ਵੀ ਡਟ ਕੇ ਖੜੇ ਨੇ। ਔਰ ਇਹ ਇਨਸ਼ਾਅੱਲਾ ਬਹੁਤ ਜਲਦੀ ਤੁਸੀਂ ਦੇਖੋਗੇ ਕਿ ਇਹ ਕੁਰਬਾਨੀਆਂ ਸਾਰੀਆਂ ਰੰਗ ਲੈ ਕੇ ਆਉਣਗੀਆਂ।